ਪੰਜਾਬੀ ਰੇਡੀਓ USA ਦੀ ਟੀਮ ਪਹੁੰਚ ਗਈ ਆ ਮੈਟਾ ਦੇ ਆਫਿਸ। ਇਹ ਉਹ ਥਾਂ ਵਾ ਜਿੱਥੇ ਤੁਹਾਡੇ ਸਾਰਿਆਂ ਦੇ ਜਿਹੜੇ ਫੇਸਬੁੱਕ ਅਕਾਊਂਟ ਆ ਤੇ ਜਿਹੜਾ ਉਹਦੇ ਨਾਲ ਜੁੜਦਾ ਮਿਲਦਾ ਡਾਟਾ ਵਾ ਉੱਥੇ ਸਟੋਰ ਆ। चर्चा है कि 50 ਤੋਂ 60 हज़ार ਜਿਹੜਾ ਕੰਮ ਵਾ ਉਹ ਇਹਨਾਂ ਵੱਡੇ Amazon, Facebook, Twitter ਇਹਨਾਂ ਕੰਪਨੀਆਂ ਨੇ ਕੱਢ ਦਿੱਤਾ ਵਾ ਆਪਣੇ ਆਫਿਸਿਸ ਦੇ ਵਿੱਚੋਂ। ਕੀ ਤੁਹਾਨੂੰ ਪਤਾ ਹੈ ਕਿ ਤੁਹਾਡੇ ਇਸ ਡਾਟੇ ਦੇ ਨਾਲ ਇਹ ਕੰਪਨੀਆਂ ਤੇ ਕਿਸ ਤਰ੍ਹਾਂ ਦੇ ਐਲੀਗੇਸ਼ਨਸ ਲੱਗਦੇ ਨੇ। ਸਤਿ ਸ਼੍ਰੀ ਅਕਾਲ। ਪੰਜਾਬੀ ਰੇਡੀਓ USA ਦੀ ਟੀਮ ਪਹੁੰਚ ਗਈ ਆ ਮੈਟਾ ਦੇ ਆਫਿਸ, ਜਿੱਥੇ ਅੱਜ ਆਉਣ ਦੇ ਦੋ ਕਾਰਨ ਨੇ। ਪਹਿਲੀ ਗੱਲ ਤਾਂ ਇਹ ਹੈ ਕਿ ਇਹ ਉਹ ਥਾਂ ਵਾ ਜਿੱਥੇ ਤੁਹਾਡੇ ਸਾਰਿਆਂ ਦੇ ਜਿਹੜੇ ਫੇਸਬੁੱਕ ਅਕਾਊਂਟ ਆ ਤੇ ਜਿਹੜਾ ਉਹਦੇ ਨਾਲ ਜੁੜਦਾ ਮਿਲਦਾ ਡਾਟਾ ਵਾ ਉੱਥੇ ਸਟੋਰ ਆ। ਦੂਜਾ ਇਹ ਹੈ ਕਿ ਇਸ ਵੇਲੇ ਗਲੋਬਲੀ ਪੱਧਰ ਤੇ ਜਿਹੜੀ ਚਰਚਾ ਵਾ ਉਹ ਇਹ ਛਿੜ ਗਈ ਆ ਕਿ ਲਗਾਤਾਰ ਜਿਹੜੀਆਂ ਲੇ-ਆਫਸ ਨੇ ਉਹ ਹੋ ਰਹੀਆਂ ਨੇ ਤੇ ਇਸੇ ਕਰਕੇ ਅੱਜ ਇੱਥੇ ਆਉਣ ਦਾ ਜ਼ਰੀਆ ਵਾ। ਮੈਟਾ ਉਹ ਥਾਂ ਜਿੱਥੇ ਤੁਹਾਡਾ ਸਾਰਿਆਂ ਦਾ ਡਾਟਾ ਜਿਹੜਾ ਸੁਰੱਖਿਅਤ ਪਿਆ। ਅੰਟੋਨੀਓ ਨੇਗਰੀ ਤੇ ਮਾਈਕਲ ਹਾਰਡਟ ਹੋਏ ਨੇ ਇਤਾਲਵੀ ਚਿੰਤਕ ਹੋਏ ਨੇ। ਉਹਨਾਂ ਨੇ 2002 ਦੇ ਵਿੱਚ ਇੱਕ ਕਿਤਾਬ ਲਿਖੀ ਸੀ। ਉਸ ਕਿਤਾਬ ਦੇ ਵਿੱਚ ਜਿਹੜਾ ਹੁਣ ਦੇ ਅਸੀਂ ਇੰਟਰਨੈਟ ਯੁੱਗ ਦੀ ਗੱਲ ਕਰ ਰਹੇ ਹਾਂ ਇਹਦੇ ਬਾਰੇ ਬਹੁਤ ਸਾਰੀਆਂ ਚੀਜ਼ਾਂ ਲਿਖੀਆਂ ਸੀਗੀਆਂ। ਸੋ ਇੱਕ ਤਾਂ ਮੈਟਾ ਦੇ ਵਿੱਚ ਬਹੁਤ ਸਾਰੇ ਲੋਕਾਂ ਦਾ ਜਿਹੜਾ ਡੇਟਾ ਵਾ ਸੁਰੱਖਿਅਤ ਹੈ ਤੇ ਤੁਸੀਂ ਦੇਖੋ ਵੀ ਦੁਨੀਆ ਭਰ ਦੇ ਜਿਹੜੇ ਲੋਕ ਨੇ ਉਹਨਾਂ ਦੀ ਜਾਣਕਾਰੀਆਂ ਉਹਨਾਂ ਦੇ ਸਾਰਾ ਕੁਝ ਇੱਥੇ ਸੁਰੱਖਿਅਤ ਨੇ। ਤੇ ਸੁਰੱਖਿਅਤ ਨਹੀਂ ਕਹਿ ਸਕਦੇ ਪਰ ਇੱਥੇ ਤੁਸੀਂ ਦਿੱਤੀਆਂ ਹੋਈਆਂ ਆਪਣੇ ਆਪ ਦਿੱਤੀਆਂ ਹੋਈਆਂ। ਤੇ ਦੂਜੀ ਵੱਡੀ ਜਿਹੜੀ ਗੱਲ ਆ ਉਹ ਇਹ ਹੈ ਕਿ ਇਸ ਵੇਲੇ ਚਰਚਾ ਹੈ ਕਿ 50 ਤੋਂ 60 ਹਜ਼ਾਰ ਜਿਹੜਾ ਕੰਮ ਵਾ ਉਹ ਇਹਨਾਂ ਵੱਡੇ Amazon, Facebook, Twitter ਇਹਨਾਂ ਕੰਪਨੀਆਂ ਨੇ ਕੱਢ ਦਿੱਤਾ ਵਾ ਆਪਣੇ ਆਫਿਸਿਸ ਦੇ ਵਿੱਚੋਂ ਤੇ ਉਹਦੇ ਨਾਲ ਦੁਨੀਆ ਦੇ ਵਿੱਚ ਬੇਰੁਜ਼ਗਾਰੀ ਦੀ ਇੱਕ ਨਵੀਂ ਜਿਹੜੀ ਆ ਤਰਾਸਦੀ ਪੈਦਾ ਹੋ ਗਈ ਆ। ਇੱਕ ਬੀਬੀ ਪ੍ਰੈਗਨੈਂਟ ਸੀ, ਮੈਟਰਨਿਟੀ ਲੀਵ ਤੇ ਸੀ ਤੇ ਉਹਨੂੰ 4:45 ਵਜੇ ਸਵੇਰੇ ਇਹ ਜਿਹੜੀ ਆ ਮੇਲ ਗਈ ਆ ਕਿ ਤੁਸੀਂ ਹੁਣ ਨੌਕਰੀ ਤੇ ਨਹੀਂ ਰਹੇ। ਸੋ ਇਸ ਤਰ੍ਹਾਂ ਦੇ ਬਹੁਤ ਸਾਰੇ ਵਰਤਾਰੇ ਦੁਨੀਆ ਦੇ ਵਿੱਚ ਵਾਪਰੇ ਨੇ। ਅੱਜ ਇੱਥੇ ਆਉਣ ਦੇ ਦੋ ਕਾਰਨ ਸੀਗੇ। ਪਹਿਲਾ ਕਾਰਨ ਇਹ ਕਿ ਤੁਹਾਨੂੰ ਦਿਖਾਇਆ ਜਾਵੇ ਫੇਸਬੁੱਕ ਦਾ ਆਫਿਸ ਜਿੱਥੇ ਜਾਣਕਾਰੀਆਂ ਨੂੰ ਲੈ ਕੇ ਹਮੇਸ਼ਾ ਵਿਵਾਦ ਰਹਿੰਦੇ ਨੇ। ਦੂਜਾ ਇਹ ਕਿ ਜਿਹੜੀਆਂ ਲੇ-ਆਫਸ ਹੋ ਰਹੀਆਂ ਨੇ, ਬੇਸ਼ੱਕ ਬਿਜ਼ਨਸ ਆਪਣੇ ਐਂਗਲ ਤੋਂ ਲੇ-ਆਫਸ ਕਰਦੇ ਨੇ ਪਰ ਇਹਦੇ ਨਾਲ ਸੰਸਾਰ ਦੇ ਵਿੱਚ ਇੱਕ ਵੱਡੀ ਬੇਰੁਜ਼ਗਾਰੀ ਦੀ ਤਰਾਸਦੀ ਜਿਹੜੀ ਆ ਉਹ ਪੈਦਾ ਹੋ ਗਈ ਆ। ਐਂਟੋਨੀਓ ਨੇਗਰੀ ਤੇ ਮਾਈਕਲ ਹਾਰਡਟ ਦੇ ਨਾਮ ਇਸ ਕਰਕੇ ਲਏ ਸੀ ਕਿਉਂਕਿ 20 ਸਾਲ ਪਹਿਲਾਂ ਉਹਨਾਂ ਨੇ ਇਹਨਾਂ ਚੀਜ਼ਾਂ ਬਾਰੇ ਦੁਨੀਆ ਨੂੰ ਦੱਸ ਦਿੱਤਾ ਸੀਗਾ। ਆਓ ਤੁਹਾਨੂੰ ਲੈ ਚੱਲਦੇ ਹਾਂ ਉਸ ਥਾਂ ਤੇ ਜਿੱਥੇ ਤੁਹਾਡੇ ਸਾਰਿਆਂ ਦੇ ਫੇਸਬੁੱਕ ਖਾਤਿਆਂ ਦੇ ਬਾਰੇ ਡੇਟਾ ਸਟੋਰ ਪਿਆ। ਜੀ ਹਾਂ, ਇਹ ਹੈ ਮੈਟਾ ਦਾ ਆਫਿਸ ਜਿੱਥੇ ਤੁਹਾਡੇ ਸਾਰਿਆਂ ਦੇ ਖਾਤੇ ਵਿਚਲੀਆਂ ਜਾਣਕਾਰੀਆਂ, ਤੁਸੀਂ ਫੇਸਬੁੱਕ ਤੇ ਜਾ ਕੇ ਕੀ ਅਪਲੋਡ ਕੀਤਾ, ਕਿੰਨੀ ਜਨਮ ਤਰੀਕ ਲਿਖੀ ਹੈ, ਕਿਹੜੀ ਪੋਸਟ ਤੇ ਤੁਸੀਂ ਕੀ ਆਪਣੀ ਪ੍ਰਤੀਕਿਰਿਆ ਦਿੱਤੀ ਹੈ, ਕੀ ਕਮੈਂਟ ਦਿੱਤਾ ਹੈ, ਕੀ ਰਾਏ ਰੱਖੀ ਹੈ, ਉਹ ਸਾਰੀਆਂ ਜਾਣਕਾਰੀਆਂ ਇੱਥੇ ਪਈਆਂ ਨੇ। ਤੇ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਤੁਸੀਂ ਇਹ ਜਾਣਕਾਰੀਆਂ ਫ੍ਰੀ ਦੇ ਵਿੱਚ ਫੇਸਬੁੱਕ ਨੂੰ ਦਿੱਤੀਆਂ ਨੇ। ਪਰ ਕੀ ਤੁਹਾਨੂੰ ਪਤਾ ਹੈ ਕਿ ਤੁਹਾਡੇ ਇਸ ਡਾਟੇ ਦੇ ਨਾਲ ਇਹ ਕੰਪਨੀਆਂ ਤੇ ਕਿਸ ਤਰ੍ਹਾਂ ਦੇ ਐਲੀਗੇਸ਼ਨਸ ਲੱਗਦੇ ਨੇ। ਕਈ ਜਿਹੜੇ ਅਦਾਰੇ ਨੇ ਜਾਂ ਫੇਸਬੁੱਕ ਵੀ ਇਹਨਾਂ ਜਾਣਕਾਰੀਆਂ ਨੂੰ ਲੀਕ ਜਾਂ ਵਰਤਣ ਦੇ ਦੋਸ਼ਾਂ ਦਾ ਸਾਹਮਣਾ ਕਰ ਚੁੱਕਿਆ। ਜੇਕਰ ਸਮਾਂ ਹੋਵੇ ਤਾਂ ਕੈਂਬਰਿਜ ਐਨਾਲਿਟਿਕਾ ਨਾਂ ਦਾ ਘੁਟਾਲਾ ਜਾਂ ਉਹ ਸਕੈਮ ਜਾਂ ਉਹ ਖਬਰ ਪੜ੍ਹ ਕੇ ਜ਼ਰੂਰ ਦੇਖੋ ਜਿਸ ਦੇ ਵਿੱਚ ਫੇਸਬੁੱਕ ਉੱਤੇ ਤਰ੍ਹਾਂ ਦੇ ਦੋਸ਼ ਲੱਗੇ ਨੇ। ਇਹ ਜਿਹੜੀ ਇਮਾਰਤ ਤੁਹਾਨੂੰ ਦਿਖ ਰਹੀ ਹੈ, ਇਸ ਇਮਾਰਤ ਦੇ ਵਿੱਚ ਇਹ ਸਾਰੀਆਂ ਜਾਣਕਾਰੀਆਂ ਸਟੋਰ ਪਈਆਂ ਨੇ ਤੇ ਤੁਸੀਂ ਇਹ ਜਾਣਕਾਰੀਆਂ ਫ੍ਰੀ ਦੇ ਵਿੱਚ ਦਿੱਤੀਆਂ ਨੇ। ਦੂਜੀ ਜਿਹੜੀ ਵੱਡੀ ਚਰਚਾ ਹੈ ਉਹ ਇਹ ਹੈ ਕਿ ਇਸ ਵੇਲੇ ਸੋਸ਼ਲ ਮੀਡੀਆ 'ਤੇ ਜਿੰਨਾ ਵੀ ਡੇਟਾ ਤੁਸੀਂ ਆਪਣਾ ਸਟੋਰ ਕੀਤਾ ਹੋਇਆ ਉਹ ਕੰਪਨੀਆਂ ਆਪਣੇ ਹਿੱਤਾਂ ਦੇ ਲਈ ਵਰਤਦੀਆਂ ਨੇ। ਤੁਸੀਂ ਇਸ ਡਾਟੇ ਨੂੰ ਡੇਟਾ ਨਿਜਤਾ ਦੇ ਨਾਲ ਜੋੜ ਕੇ ਜ਼ਰੂਰ ਦੇਖ ਸਕਦੇ ਹੋ। ਲੰਘੇ ਦਿਨਾਂ ਦੇ ਵਿੱਚ ਇਹ ਚਰਚਾ ਛਿੜੀ ਕਿ ਇਹਨਾਂ ਕੰਪਨੀਆਂ ਨੇ ਜਿਵੇਂ ਕਿ ਐਲਨ ਮਸਕ ਨੇ ਟਵਿੱਟਰ ਦੇ ਵਿੱਚ ਆਉਂਦੇ ਹੀ 10,000 ਤੋਂ ਵੱਧ ਕਾਮਾਂ ਘਰੇ ਭੇਜ ਦਿੱਤਾ। ਇਸੇ ਤਰ੍ਹਾਂ ਟਵਿੱਟਰ ਦੇ ਨਾਲ ਕਈ ਹੋਰ ਐਮਾਜ਼ਨ ਨੇ ਵੀ ਕਈ ਕਾਮਿਆਂ ਨੂੰ ਘਰੇ ਭੇਜ ਦਿੱਤਾ, ਯਾਨੀ ਕਿ ਨੌਕਰੀਆਂ ਕੱਢ ਦਿੱਤਾ। ਇਸੇ ਤਰ੍ਹਾਂ ਫੇਸਬੁੱਕ ਨੇ ਵੀ ਲੰਘੇ ਦਿਨਾਂ ਦੇ ਵਿੱਚ ਇੱਕ ਬੀਬੀ ਜਿਹੜੀ ਕਿ ਮੈਟਰਨਿਟੀ ਲੀਵ ਤੇ ਚੱਲ ਰਹੀ ਸੀ, ਇੱਕ ਇੰਜੀਨੀਅਰ ਵੀ ਕਹਿ ਸਕਦੇ ਹਾਂ, ਉਹਨੂੰ
5:45 ਵਜੇ ਸਵੇਰੇ ਮੇਲ ਭੇਜੀ ਕਿ ਤੈਨੂੰ ਨੌਕਰੀ ਤੋਂ ਜਵਾਬ ਦਿੱਤਾ ਗਿਆ। ਤਾਂ ਇਸ ਤਰੀਕੇ ਨਾਲ ਇੱਕ ਨਵੀਂ ਚਰਚਾ ਇਹ ਵੀ ਛਿੜੀ ਹੈ ਕਿ ਕਿਵੇਂ ਇਹਨਾਂ ਵੱਡੇ ਅਦਾਰਿਆਂ ਨੇ, ਜਿਨ੍ਹਾਂ ਦੇ ਵਿੱਚ ਫੇਸਬੁੱਕ, ਐਮਾਜ਼ੋਨ, ਟਵਿੱਟਰ ਤੇ ਹੋਰ ਕਈ ਨਾਮੀ ਕੰਪਨੀਆਂ ਦੇ ਨਾਮ ਆਉਂਦੇ ਆ, ਇਹਨਾਂ ਨੇ ਵਿਸ਼ਵ ਮੰਦੀ ਨੂੰ ਮੂਹਰੇ ਰੱਖਦਿਆਂ 50 ਤੋਂ 60 ਹਜ਼ਾਰ ਕਾਮਾਂ ਨੌਕਰੀ ਦੇ ਵਿੱਚੋਂ ਕੱਢ ਦਿੱਤਾ। ਤਾਂ ਲੋਕਾਂ ਦੇ ਸਾਹਮਣੇ ਬੇਰੁਜ਼ਗਾਰੀ ਦੀ ਇੱਕ ਵੱਡੀ ਤਰਾਸਦੀ ਖੜੀ ਹੈ, ਕਿਉਂਕਿ ਇਹ ਜਿਹੜੇ ਕਾਮੇ ਨੌਕਰੀਆਂ ਤੋਂ ਕੱਢੇ ਗਏ ਨੇ, ਇਹ ਵੱਡੇ ਪੈਕੇਜਸ ਉੱਤੇ ਕੰਮ ਕਰਦੇ ਸਨ। ਤਾਂ ਅੱਜ ਦੇ ਇਸ ਟੂਰ ਦਾ ਮੰਤਵ ਤੁਹਾਨੂੰ ਦਿਖਾਉਣਾ ਸੀ ਕਿੱਥੇ ਤੁਹਾਡਾ ਡਾਟਾ ਸਟੋਰ ਪਿਆ ਹੈ ਤੇ ਕਿਵੇਂ ਫੇਸਬੁੱਕ ਕੰਮ ਕਰਦਾ ਹੈ ਜਾਂ ਕਿਵੇਂ ਇਹ ਡਾਟਾ ਚੋਰੀ ਹੁੰਦਾ। ਇਹ ਬੜੀਆਂ ਵਿਲੱਖਣ ਤੇ ਬੜੀਆਂ ਸਮਝਣ ਵਾਲੀਆਂ ਚੀਜ਼ਾਂ ਨੇ। ਸਮਾਂ ਮਿਲਿਆ ਤਾਂ ਇਹਨਾਂ ਚੀਜ਼ਾਂ ਉੱਤੇ ਗੌਰ ਕੱਢ ਕੇ ਪੜ੍ਹਿਓ ਜ਼ਰੂਰ, ਤਾਂ ਜੋ ਤੁਹਾਨੂੰ ਪਤਾ ਲੱਗ ਸਕੇ ਕਿ ਤੁਹਾਡੀ ਨਿੱਜਤਾ ਤੇ ਤੁਹਾਡਾ ਡਾਟਾ ਕਿੰਨੀਆਂ ਕੀਮਤੀ ਚੀਜ਼ਾਂ ਨੇ, ਜਿਹੜੀਆਂ ਕਿ ਤੁਸੀਂ ਫ੍ਰੀ ਦੇ ਵਿੱਚ ਇਹੋ ਜਿਹੀਆਂ ਕੰਪਨੀਆਂ ਨੂੰ ਐਕਸੈਸ ਦੇ ਰੱਖਿਆ।